ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਅੱਜ 20 ਅਗਸਤ 2018 5 ਭਾਦੋਂ ਨਾਨਕਸ਼ਾਹੀ ਸੰਮਤ 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਇਸ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਬਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ ਟੀਵੀ 84। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਅਸੀਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ, ਪਰ ਉਸ ਤੋਂ ਪਹਿਲਾਂ ਕਿ ਅਸੀਂ ਅੱਜ ਦੇ ਜੋ ਸਿਆਸੀ ਅਹਿਮ ਇਸ਼ੂ ਨੇ ਉਸ ਬਾਰੇ ਤੁਹਾਡੀਆਂ ਵਿਚਾਰਾਂ ਸੁਣੀਏ, ਤੁਸੀਂ ਸਾਰੇ ਦਰਸ਼ਕਾਂ ਨੂੰ ਦੱਸੋ ਕਿ ਤੁਹਾਡਾ ਵੀਕਐਂਡ ਕਿੱਥੇ ਗੁਜ਼ਰਿਆ, ਕੀ ਕੀਤਾ। ਜੀ ਡਾਕਟਰ ਸਾਹਿਬ। ਦੇਖੋ, ਅਸੀਂ ਆਪਣੇ ਦਰਸ਼ਕਾਂ ਤੋਂ ਮਾਫੀ ਚਾਹੁੰਦੇ ਹਾਂ ਕਿ ਸ਼ੁੱਕਰਵਾਰ ਦਾ ਪ੍ਰੋਗਰਾਮ ਫਰਾਈਡੇ ਜੀ ਅਸੀਂ ਨਹੀਂ ਕਰ ਸਕੇ। ਜ਼ਾਹਰ ਹੈ ਵੀ ਜਦੋਂ ਵੀ ਬਾਹਰ ਟਰੈਵਲ ਕਰਨਾ ਹੋਏ ਔਰ ਕੋਈ ਪ੍ਰੋਗਰਾਮ ਸੈਚਰਡੇ ਦਾ ਹੋਏ ਤੇ ਫਿਰ ਫਰਾਈਡੇ ਮਿਸ ਮਾਰਨਾ ਪੈਂਦਾ ਹੈ, ਜਿਹਨੂੰ ਟੁੱਟੀ ਭੱਜੀ ਅੰਗਰੇਜ਼ੀ ਪੰਜਾਬੀ 'ਚ ਕਿਹਾ ਜਾਂਦਾ ਹੈ। ਦੂਸਰਾ, ਕਿਉਂਕਿ ਸਮੋਕੀ ਪਾਰਕ ਦੇ ਵਿੱਚ ਪਿਛਲੇ ਦਿਨਾਂ 'ਚ ਬਾਬਾ ਬੰਦਾ ਸਿੰਘ ਬਹਾਦਰ ਔਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਜਿਹੜੇ 18ਵੀਂ ਸਦੀ ਦੇ ਦੋ ਸਾਡੇ ਮਹਾਨ ਯੋਧੇ ਹੋਏ ਨੇ, ਜਿਨ੍ਹਾਂ ਨੇ ਖਾਲਸਾ ਰਾਜ ਬਾਬਾ ਬੰਦਾ ਸਿੰਘ ਬਹਾਦਰ ਦੇ ਥੱਲੇ 1710 'ਚ ਔਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜਿਨ੍ਹਾਂ ਨੂੰ ਸੁਲਤਾਨੁਲ ਕੌਮ ਦਾ ਖਿਤਾਬ ਕੌਮ ਨੇ ਦਿੱਤਾ 1766 ਦੇ ਵਿੱਚ ਲਾਹੌਰ ਔਰ ਫਿਰ 1783 'ਚ ਦਿੱਲੀ, ਇਹ ਸਿੱਖ ਰਾਜ ਕਾਇਮ ਹੋਏ। ਸੋ ਸਮੋਕੀ ਪਾਰਕ ਦੇ ਵਿੱਚ ਇੱਕ ਵੱਡਾ ਸਮਾਗਮ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਵੱਲੋਂ ਰੱਖਿਆ ਗਿਆ ਸੀ। ਸੋ ਉਸ ਨੂੰ ਸਾਡੀ ਟੀਮ ਨੇ ਆਲਮੋਸਟ 4 ਘੰਟੇ ਕਵਰ ਕੀਤਾ ਸੀ, ਜਿਹਦੇ 'ਚ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ, ਵੀਰ ਹਰਿੰਦਰ ਸਿੰਘ ਸਿੱਖਰੀ, ਸੁਰਿੰਦਰ ਸਿੰਘ ਪੱਤਰਕਾਰ ਔਰ ਮੈਨੂੰ ਵੀ ਸ਼ਮੂਲੀਅਤ ਕਰਨ ਦਾ ਮੌਕਾ ਬਣਿਆ, ਬੀਬੀ ਜਸਪੀਰ ਕੌਰ। ਸੋ ਜ਼ਾਹਰ ਹੈ ਵੀ ਉਹਨੂੰ ਵੀ ਜਿਹੜਾ ਅਸੀਂ ਚਾਹੁੰਦੇ ਸੀ ਕਿ ਪ੍ਰਾਈਮ ਟਾਈਮ ਦੇ ਉੱਤੇ ਹੀ ਉਸ ਨੂੰ ਅਸੀਂ ਦਿਖਾਈਏ। ਸੋ ਸ਼ੁੱਕਰਵਾਰ ਦੇ ਪ੍ਰੋਗਰਾਮ 'ਚ 4 ਘੰਟੇ ਸ਼ਾਮ 7:45 ਤੋਂ ਆਲਮੋਸਟ ਰਾਤ 12 ਵਜੇ ਤੱਕ ਉਹ ਪ੍ਰੋਗਰਾਮ ਚੱਲਿਆ, ਜਿਸ ਨੂੰ ਦਰਸ਼ਕਾਂ ਵੱਲੋਂ ਬਹੁਤ ਸਰਾਹਿਆ ਗਿਆ, ਕਿਉਂਕਿ ਬਹੁਤ ਵਾਰ ਜਿਹੜੇ ਅੱਡ-ਅੱਡ ਪਹਿਲੂ ਹੁੰਦੇ ਨੇ, ਇੱਕ ਸਿਰਫ ਪੋਲੀਟੀਕਲ ਫੋਕਸ ਹੁੰਦਾ ਹੈ, ਫਿਰ ਸੋਸ਼ਲ, ਧਾਰਮਿਕ ਔਰ ਆਰਥਿਕ ਔਰ ਸੱਭਿਆਚਾਰਕ, ਤਹਿਜ਼ੀਬੀ। ਸੋ ਜਦੋਂ ਡਿਫਰੈਂਟ ਸਪੀਕਰਸ ਡਿਫਰੈਂਟ ਬੈਕਗਰਾਊਂਡ ਤੋਂ ਆਉਂਦੇ ਨੇ ਤੇ ਇੱਕੋ ਥਾਂ ਦੇ ਉੱਤੇ ਜਾਣਕਾਰੀ ਜਿਹੜੀ ਹੈ ਉਹ ਦਰਸ਼ਕਾਂ ਨੂੰ ਇਕੱਠੇ ਤੌਰ ਤੇ ਮਿਲਦੀ ਹੈ। ਸੋ ਇਸ ਕਰਕੇ ਜਿਹੜਾ ਸ਼ੁੱਕਰਵਾਰ ਦਾ ਪ੍ਰੋਗਰਾਮ ਅਸੀਂ ਉਸ ਪ੍ਰੋਗਰਾਮ ਨੂੰ ਹੀ ਜਿਹੜੀ ਅਹਿਮੀਅਤ ਦਿੱਤੀ। ਔਰ ਸੈਚਰਡੇ ਕਿਉਂਕਿ ਅਸੀਂ ਫਰਾਈਡੇ ਫਲਾਈ ਕਰਕੇ ਵਾਇਆ ਸ਼ਿਕਾਗੋ ਜਿਹੜਾ ਕਲਾਮਾਜ਼ੂ ਪਹੁੰਚੇ ਔਰ ਸੈਚਰਡੇ ਸਵੇਰ ਦਾ ਪ੍ਰੋਗਰਾਮ ਇੰਡੀਆਨਾ ਦੀ ਪ੍ਰੋਮੀਨੈਂਟ ਸਿਟੀ ਸਾਊਥ ਬੈਂਡ ਦੇ ਵਿੱਚ ਸਾਡੇ ਟੀਵੀ 84 ਦੇ ਵੈਲਵਿਸ਼ਰ ਔਰ ਪਿਛਲੇ ਆਲਮੋਸਟ 30 ਸਾਲ ਤੋਂ ਸਾਡੇ ਨਾਲ ਜੁੜੇ ਹੋਏ, ਜਿਨ੍ਹਾਂ ਨੂੰ ਪਿਆਰ ਨਾਲ ਭੋਲਾ ਸਿੰਘ ਕਹਿੰਦੇ ਨੇ, ਅਸਲੀ ਨਾਂ ਕਿਸੇ ਨੇ ਪੁੱਛਿਆ ਹੀ ਨਹੀਂ ਕਿਉਂਕਿ ਅਨਾਉਂਸ ਹੀ ਭੋਲਾ ਸਿੰਘ ਹੁੰਦਾ। ਸੋ ਉਹਨਾਂ ਨੇ ਜਿਹੜਾ ਆਪਣੇ ਮਾਤਾ ਪਿਤਾ ਦੀ ਯਾਦ ਦੇ ਵਿੱਚ ਇੱਕ ਵੱਡਾ ਸਮਾਗਮ ਜਿਹੜਾ ਆਪਣੇ ਘਰ ਦੇ ਵਿੱਚ ਹੀ ਰੱਖਿਆ ਹੋਇਆ ਸੀ ਔਰ ਉਹ ਉਹਨਾਂ ਦੀ ਚਾਹਨਾ ਸੀ ਕਿ ਅਸੀਂ ਪਾਰਟਿਸਿਪੇਟ ਕਰੀਏ। ਟੀਵੀ 84 ਨੂੰ ਵੀ ਉਹਨਾਂ ਨੇ ਮਾਣ ਮੌਕਾ ਦਿੱਤਾ। ਸੋ ਉਹਦੇ 'ਚ ਸਾਰੇ ਜਿੰਨੇ ਇੱਕ ਐਕਟਿਵਿਸਟ ਕਿਸਮ ਦੇ ਹੁੰਦੇ ਨੇ, ਕੁਛ ਪਰਿਵਾਰਕ ਉਹਨਾਂ ਦੀ ਸ਼ਮੂਲੀਅਤ ਸੀ ਔਰ ਉਹਦੇ 'ਚ ਸਾਨੂੰ ਆਪਣੇ ਵਿਚਾਰ ਦੇਣ ਦਾ ਮੌਕਾ ਵੀ ਬਣਿਆ। ਔਰ ਕਿਉਂਕਿ ਮੈਂ ਦੇਖਿਆ ਵੀ ਇਹਨਾਂ ਦੇ ਪਰਿਵਾਰ ਨੇ ਕਿਵੇਂ ਆਪਣੇ ਮਾਤਾ ਪਿਤਾ ਦੀ ਸੇਵਾ ਕੀਤੀ ਜਿਹੜੇ ਅੱਜ ਦੁਨੀਆ 'ਚ ਨਹੀਂ ਨੇ, ਤੇ ਮੈਂ ਇਹ ਵੀ ਸਮਝਦਾ ਔਰ ਸਾਨੂੰ ਕਈ ਵਾਰ ਇਨਪੁਟ ਵੀ ਦਰਸ਼ਕਾਂ ਵੱਲੋਂ ਮਿਲਦੀ ਹੈ ਕਿ ਜਿੱਥੇ ਅਸੀਂ ਸਿਆਸੀ ਤੌਰ ਦੇ ਉੱਤੇ ਕੌਮੀ ਆਜ਼ਾਦੀ ਦੇ ਉੱਤੇ ਫੋਕਸ ਕਰਦੇ ਹਾਂ, ਜਿਹੜੀਆਂ ਸਮੱਸਿਆਵਾਂ ਸਾਡੇ ਸਮਾਜ ਦੇ ਵਿੱਚ, ਘਰਾਂ ਦੇ ਵਿੱਚ ਜਾਂ ਗੁਰਦੁਆਰਿਆਂ ਦੇ ਵਿੱਚ ਵੀ ਨੇ, ਉਹਨਾਂ ਨੂੰ ਵੀ ਸਾਨੂੰ ਜਿਹੜਾ ਉਹ ਟੈਕਲ ਕਰਨਾ ਚਾਹੀਦਾ। ਕਿਉਂਕਿ
ਜਦੋਂ ਅਸੀਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਦਸੰਬਰ 2012 ਚ, ਉਦੋਂ ਸ਼ੁਰੂ ਚ ਦੂਸਰੇ ਮੁੱਦਿਆਂ ਤੇ ਵੀ ਕਾਫੀ ਲਿਖਤਾਂ ਵੀ ਆਉਂਦੀਆਂ ਸੀ ਔਰ ਅਸੀਂ ਵੀ ਉਹਨੂੰ ਆਧਾਰ ਬਣਾਉਂਦੇ ਸੀ ਔਰ ਕਿਉਂਕਿ ਉਹਦਾ ਇੱਕ ਸੈਗਮੈਂਟ ਇਤਿਹਾਸ 'ਚ ਅੱਜ ਦਾ ਦਿਨ ਵੀ ਸੀ, ਸੋ ਹੌਲੀ ਹੌਲੀ ਉਹ ਪਾਰਟ ਥੋੜਾ ਮਾਈਨਸ ਹੋਇਆ। ਅਸੀਂ ਸੋਚਦੇ ਹਾਂ ਵੀ ਕਿਵੇਂ ਇਸ ਸਾਰੇ ਦਾ ਇੱਕ ਬੈਲੈਂਸ ਸਟ੍ਰਾਈਕ ਕਰੀਏ ਆਉਣ ਵਾਲੇ ਸਮੇਂ ਦੇ ਵਿੱਚ। ਔਰ ਮੈਂ ਇਹ ਮਹਿਸੂਸ ਵੀ ਕਰਦਾ ਹਾਂ ਜੈਨੂਇਨਲੀ ਜਦੋਂ ਅਸੀਂ ਦੇਖਦੇ ਹਾਂ ਕਿ ਜਿੱਥੇ ਇਹ ਵੈਸਟਰਨ ਸਿਵਲਾਈਜੇਸ਼ਨ ਜਾਂ ਪੱਛਮੀ ਤਹਿਜ਼ੀਬ ਇਸ ਦੀਆਂ ਬਹੁਤ ਚੰਗੀਆਂ ਚੀਜ਼ਾਂ ਨੇ, ਚੰਗੀਆਂ ਗੱਲਾਂ ਨੇ, ਚੰਗਾ ਨਾ ਹੋਏ ਤਾਂ ਅਸੀਂ ਆਈਏ ਕਿਉਂ ਇੱਥੇ, ਜਿੱਥੇ ਜੀਵਨ ਦੀਆਂ ਸਹੂਲਤਾਂ ਨੇ ਔਰ ਬਹੁਤ ਸਾਰੇ ਪੋਜ਼ਿਟਿਵ ਟ੍ਰੇਟ ਨੇ, ਉੱਥੇ ਅਸੀਂ ਇਹ ਵੀ ਦੇਖਦੇ ਹਾਂ ਕਿ ਕਈ ਵਾਰ ਅਸੀਂ ਇੱਕ ਅੰਨੀ ਦੌੜ ਦੇ ਵਿੱਚ ਜਿਹੜੇ ਸਾਡੀ ਤਹਿਜ਼ੀਬ ਦੇ, ਪੰਜਾਬੀ ਕਲਚਰ ਦੇ ਸਾਡੇ ਜਿਹੜੇ ਪੋਜ਼ਿਟਿਵ ਟ੍ਰੇਟ ਨੇ ਜਿਨ੍ਹਾਂ 'ਚ ਇੱਕ ਸਾਂਝਾਂ ਦਾ ਕਨਸੈਪਟ, ਸਾਂਝੇ ਪਰਿਵਾਰ, ਮਾਤਾ ਪਿਤਾ ਦਾ ਜਿਹੜਾ ਉਹ ਰੱਬ ਵਾਂਗ ਸਤਿਕਾਰ ਕਰਨਾ, ਉਹਨਾਂ ਦੀ ਸੇਵਾ ਔਰ ਉਹਨਾਂ ਦੇ ਨਾਲ ਵਕਤ ਗੁਜ਼ਾਰਨਾ, ਇਹ ਜਿਹੜੇ ਪਾਰਟ ਨੇ ਅਸੀਂ ਦੇਖਦੇ ਹਾਂ ਕਿ ਇੰਡੀਵਿਜੂਅਲਿਜ਼ਮ, ਕਿਉਂਕਿ ਜਿੱਥੇ ਵੈਸਟਰਨ ਸੁਸਾਇਟੀ ਦੇ ਪੋਜ਼ਿਟਿਵ ਟ੍ਰੇਟ ਨੇ ਉੱਥੇ ਇੱਕ ਵੱਡਾ ਪਾਰਟ ਜਿਹੜਾ ਉਹ ਇੰਡੀਵਿਜੂਅਲਿਜ਼ਮ ਹੈ, ਮੈਂ ਮੈਨੂੰ ਕੀ। ਔਰ ਅਸੀਂ ਇਹ ਦੇਖਦੇ ਹਾਂ ਵੀ ਉਹ ਜਦੋਂ ਸਾਡੇ ਬੱਚੇ ਬੱਚੀਆਂ ਵੀ ਜਦੋਂ ਮੋਢੇ ਮਾਰ ਕੇ ਆਣਗੇ ਵਾਟ ਟੂ ਮੀ, ਤੇ ਉਦੋਂ ਲੱਗਦਾ ਹੁੰਦਾ ਹੈ ਕਿ ਵੀ ਇਹ ਅਸੀਂ ਜੇ ਆਪਣੀ ਜਨਰੇਸ਼ਨ ਵੇਲੇ ਦੇਖੀਏ ਵੀ ਇਹ ਕੌਣ ਹੌਸਲਾ ਵੀ ਕਰ ਸਕਦਾ ਸੀ ਕਿ ਆਪਣੇ ਮਾਪਿਓ ਦੇ ਸਾਹਮਣੇ ਇਸ ਉੱਥੇ ਤਾਂ ਆਗਿਆਕਾਰਤਾ ਸੀ। ਸੋ ਜ਼ਾਹਰ ਹੈ ਲੌਜਿਕ ਔਰ ਦਲੀਲ ਔਰ ਕੁਐਸਚਨ ਕਰਨਾ ਜਿਹੜਾ ਇਹਨਾਂ ਦੀ ਸਿਵਲਾਈਜੇਸ਼ਨ ਦੀ ਬਿਊਟੀ ਵੀ ਹੈ, ਜਿਹਨੇ ਐਜੂਕੇਸ਼ਨ ਨੂੰ, ਸਾਇੰਸ ਨੂੰ ਅੱਗੇ ਤੋਰਿਆ, ਪਰ ਨਿੱਜੀ ਜ਼ਿੰਦਗੀ ਜਾਂ ਪਰਿਵਾਰਕ ਸੰਬੰਧਾਂ ਦੇ ਵਿੱਚ ਇਹ ਚੀਜ਼ਾਂ ਇੱਕ ਵੱਡੀ ਤ੍ਰੇਡ ਵੀ ਨੇ। ਔਰ ਇਹ ਈਵਨ ਹਸਬੈਂਡ ਵਾਈਫ ਰਿਲੇਸ਼ਨਸ਼ਿਪ 'ਚ ਵੀ ਅਸੀਂ ਦੇਖਦੇ ਹਾਂ ਕਿ ਜਿੱਥੇ ਅਜੇ ਵੀ ਕੁਝ ਮਾਮਲਿਆਂ 'ਚ ਸਾਡੀ ਉੱਥੋਂ ਵਾਲੀ ਮਰਦ ਮੈਂਟੈਲਿਟੀ ਹੈ ਡੋਮੀਨੇਟ ਕਰਨ ਦੀ, ਉੱਥੇ ਮੰਦੇ ਭਾਗਾਂ ਨੂੰ ਜਿਹੜੀ ਨਿਊ ਫਾਊਂਡ ਫਰੀडम ਹੈ ਇੱਥੇ, ਉਹਦੇ 'ਚ ਸਾਡੀਆਂ ਬੀਬੀਆਂ ਵੀ ਆਪਣੇ ਫਰਜ਼ਾਂ ਤੋਂ ਗਾਫਲ ਹੋ ਕੇ ਕਈ ਵਾਰ ਉਸ ਕਿਸਮ ਦੇ ਸਟੈਪ ਚੁੱਕਦੀਆਂ ਜਿਹਦੇ 'ਚ ਕਿ ਘਰ ਤੜਕਦੇ ਨੇ, ਬੱਚੇ ਰੁਲਦੇ ਨੇ, ਸੋਸ਼ਲ ਵਾਲੇ ਜਿਹੜੇ ਉਹ ਦੂਜੇ ਵੈਲਫੇਅਰ ਵਾਲੇ ਨੇ ਉਹ ਰੱਖ ਲੈਂਦੇ ਨੇ, ਫਾਸਟਰ ਹੋਮਸ ਵਾਲੇ, ਜਾਂ ਬਹੁਤ ਸਾਰੇ ਈਵਨ ਚਾਈਲਡ ਅਬਿਊਜ਼ ਤੋਂ ਜਿਹੜੇ ਨੇ ਉਹ ਸੈਪਰੇਟ ਹੁੰਦੇ ਨੇ ਜਾਂ ਕਲਾਸਾਂ ਲੈਂਦੇ ਨੇ। ਸੋ ਕੁੱਲ ਮਿਲਾ ਕੇ ਇਹ ਸਾਰਾ ਹੀ ਪਾਰਟ ਹੁੰਦਾ ਔਰ ਮੈਂ ਸਮਝਦਾ ਵੀ ਇੱਕ ਬੈਲੈਂਸ ਸਟ੍ਰਾਈਕ ਕਰਨ ਦੀ ਲੋੜ ਵੀ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ, ਜਦੋਂ ਮੈਂ ਮਾਪਿਓ ਦੀ ਸੇਵਾ ਦੀ ਗੱਲ ਕਰਦਾ ਹਾਂ ਜਾਂ ਮੈਂ ਜਿਹੜੀ ਆਪਣੀ ਪ੍ਰੈਜੈਂਟੇਸ਼ਨ ਵੀ ਸੀ ਆਉਣ ਵਾਲੇ ਦਿਨਾਂ 'ਚ ਕਿਸੇ ਦਿਨ ਦਰਸ਼ਕਾਂ ਨਾਲੋਂ ਸਾਂਝੀ ਹੋਏਗੀ ਕਿ ਇੱਕ ਪਾਸੇ ਦੁਨੀਆ 'ਚ ਜਦੋਂ ਅਸੀਂ ਰੱਬ ਨੂੰ ਯਾਦ ਕਰਨ ਦੀ ਗੱਲ ਕਰਦੇ ਹਾਂ, ਹਾਲਾਂ ਅੱਜ ਸਿਮਰਨ ਦੇ ਲਫ਼ਜ਼ ਦੇ ਨਾਲ ਵੀ ਇੰਨਾ ਕੁਛ ਕੰਪਲੈਕਸ ਬਣਾ ਦਿੱਤਾ ਗਿਆ ਹੈ ਜਾਂ ਇਸ ਕਿਸਮ ਦੀਆਂ ਵਿਧੀਆਂ ਬਹੁਤ ਸਾਰੀਆਂ, ਤਾਂ ਸਾਨੂੰ ਵਾਪਸ ਉਹ ਯੋਗ ਮੱਤ ਦੇ ਵਿੱਚ ਜਿੱਥੋਂ ਗੁਰੂ ਸਾਹਿਬ ਨੇ ਕੱਢ ਕੇ ਸਾਨੂੰ ਸੋਝ ਸਹਿਜ ਦੇ ਨਾਲ ਰੱਬ ਨਾਲ ਜੋੜਨ ਦੀ ਗੱਲ, ਔਰ ਜਿਸ ਨੂੰ ਜਿਹੜਾ ਉਹ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ, ਜਿਹੜੀ ਸਹਿਜ ਸਮਾਧੀ ਦਾ ਕਨਸੈਪਟ ਸੀ ਉਹਨੂੰ ਅਸੀਂ ਵਾਪਸ ਉਹ ਯੋਗਿਕ ਸਮਾਧੀਆਂ ਬਣਾ ਰਹੇ ਹਾਂ ਔਰ ਸਾਹ ਉੱਪਰ ਥੱਲੇ ਉਸ ਕਿਸਮ ਦੀ ਜਿਹੜੀ ਹੈ ਉਹ ਕੁੰਭਨ ਰੇਚਨ ਜਿਹੜਾ ਇਹਨਾਂ ਦੇ ਪ੍ਰਾਣਾਯਾਮ ਦੇ ਤਰੀਕੇ ਸੀ ਯੋਗੀਆਂ ਦੇ। ਔਰ ਕਈ ਵਾਰ ਹੁਣ ਮੈਂ ਇਹ ਦੇਖਦਾ ਕਿ ਘਰਾਂ 'ਚ ਯੋਗਾ ਦੇ ਨਾਂ ਥੱਲੇ ਵੀ ਉਹ ਜਿਹੜੇ ਫੁੰਕਾਰੇ ਵੱਜਣ ਵਾਲੀ ਗੱਲ ਹੋ ਰਹੀ ਹੁੰਦੀ ਹੈ। ਸੋ ਉਹਦੇ 'ਚ ਇੱਕ ਪਾਰਟ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਰੱਬ ਦੀ ਯਾਦ ਦੀ ਗੱਲ ਕਰਦੇ ਹਾਂ, ਸਿਮਰਨ ਸਮਰਨ ਹੈ, ਯਾਦ ਰੱਖਣਾ, ਔਰ ਯਾਦ ਰੱਖਣ ਦਾ ਜਿਹੜਾ ਲੌਜਿਕ ਹੈ ਉਸ ਨੂੰ ਅਸੀਂ ਜੇ ਸੁਖਮਣੀ ਸਾਹਿਬ ਜਾਂ ਦੂਸਰੀਆਂ ਬਾਣੀਆਂ ਨੂੰ ਵੀ ਬੜੇ ਗੌਰ ਦੇ ਨਾਲ ਪੜ੍ਹੀਏ ਤਾਂ ਉਸ 'ਚੋਂ ਜ਼ਾਹਰ ਹੁੰਦਾ ਹੈ ਜੈ ਪ੍ਰਸਾਦ ਵਸੈ ਸੁਖ ਮੰਦਰ ਤਿਸੈ ਧਿਆਏ ਸਦਾ ਮਨ ਅੰਦਰ, ਜੈ ਪ੍ਰਸਾਦ 36 ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖਮਨ ਮਾਏ। ਸੋ ਜ਼ਾਹਰ ਹੈ ਕਿ ਉਹ ਸਾਡਾ ਰਹਿਣ ਦਾ ਨਿਵਾਸ ਹੈ, ਸਾਨੂੰ ਮਿਲਣ ਵਾਲੀ ਖੁਰਾਕ ਹੈ, ਸਾਨੂੰ ਦਿੱਤਾ ਹੋਇਆ ਨਰੋਆ ਸਰੀਰ ਹੈ। ਔਰ ਮੈਂ ਬਹੁਤ ਵਾਰ ਮਹਿਸੂਸ ਕਰਦਾ ਕਿ ਜਿਹੜੇ ਲੋਕ ਆਪਣੇ ਆਪ ਨੂੰ ਗਰੀਬ ਸਮਝਦੇ ਨੇ, ਕਿਉਂਕਿ ਅਮੀਰੀ ਜਾਂ ਗਰੀਬੀ ਚੰਦ ਛਿਲੜਾਂ ਨਾਲ ਨਹੀਂ ਜੁੜੀ ਹੋਈ, ਦੌਲਤ ਗੁਜ਼ਰਾਨ ਹੈ, ਤੁਹਾਡੀਆਂ ਲੋੜਾਂ ਪੂਰੀਆਂ ਹੋਣ, ਤੁਸੀਂ ਕਿਸੇ ਦੇ ਅੱਗੇ ਮੁਤਾਜ ਨਾ ਹੋ, ਇਹ ਚਾਹਤ ਹੈ। ਲੇਕਿਨ ਮੈਂ ਕਈ ਵਾਰ ਦੇਖਦਾ ਕਿ ਜੇ ਇਕੱਲੀ ਹਿਊਮਨ ਬਾਡੀ ਦੀ ਅਮੀਰੀ ਦੇਖਣੀ ਹੋਏ ਤੇ ਤੁਸੀਂ ਦੇਖੋ ਜਦੋਂ ਕਿਡਨੀਜ਼ ਕਲੈਪਸ ਹੁੰਦੀਆਂ ਤੇ ਕਿਡਨੀ ਟ੍ਰਾਂਸਪਲਾਂਟ ਲਈ ਡੋਨਰ ਲੱਭਦੇ ਆ, ਲੱਖਾਂ ਰੁਪਏ ਝੋਲੇ 'ਚ ਲੈ ਕੇ ਕੋਈ ਤਰਲੇ ਕਰ ਰਿਹਾ ਹੁੰਦਾ ਹੈ ਕਿ ਜੇ ਇੱਕ ਕਿਡਨੀ ਮਿਲ ਜਾਏ ਇੰਨੇ ਲੱਖ ਦੇਣ ਨੂੰ ਮੈਂ ਤਿਆਰ ਹਾਂ, ਇਹ ਆਮ ਚੱਲ ਰਿਹਾ।
ਔਰ ਉਦੋਂ ਹੀ ਤੁਸੀਂ ਦੇਖੋ ਕਿ ਵੀ ਜੇ ਇੱਕ ਕਿਡਨੀ ਦੀ ਕੀਮਤ ਸੇ ਐਵਰੇਜ 10 ਲੱਖ ਪੈਂਦੀ ਹੈ, ਜਿਹਦੇ ਕੋਲ 2 ਕਿਡਨੀਜ਼ ਨੇ ਉਹ ਤਾਂ ਪਹਿਲਾਂ ਹੀ 20 ਲੱਖ ਦਾ ਮਾਲਕ ਹੈ ਜੀ। ਇਸੇ ਤਰ੍ਹਾਂ ਤੁਸੀਂ ਅੱਖਾਂ ਦੀ ਕੀਮਤ ਲਾ ਲਓ, ਜਿਹੜਾ ਅੰਨ੍ਹਾ ਹੈ ਉਹਨੂੰ ਪੁੱਛੋ ਕਿ ਵੀ ਤੈਨੂੰ ਇੱਕ ਅੱਖ ਮਿਲ ਜਾਏ ਤੇ ਉਹਦਾ ਤੂੰ ਕੀ ਦੇਂਗਾ, ਜਾਂ ਇੱਕ ਅੱਖ ਵਾਲੇ ਨੂੰ ਕਹੋ ਜੀ ਤੈਨੂੰ ਦੂਸਰੀ ਵੀ ਮਿਲ ਜਾਏ। ਫਿਰ ਲਿਵਰ ਟ੍ਰਾਂਸਪਲਾਂਟ ਦੀ ਗੱਲ ਦੇਖ ਲਓ, ਜਾਂ ਤੁਸੀਂ ਕਿਸੇ ਚੀਜ਼ ਵੱਲ ਵੀ ਕਦੇ ਤੁਸੀਂ ਦੁਨੀਆ ਦੇ ਵਿੱਚ ਜਿਹੜੇ ਲੋਕ ਬਿਨਾਂ ਲੱਤ ਤੋਂ ਨੇ, ਆਰੀ ਨੇ, ਬਿਨਾਂ ਬਾਂਹ ਤੋਂ ਨੇ, ਕਿਸੇ ਦੇ ਬਿਨਾਂ ਉਂਗਲਾਂ ਤੋਂ ਨੇ, ਉਹਨਾਂ ਸਾਰਿਆਂ ਵਾਲੀ ਜੇ ਦੇਖੋਗੇ ਤਾਂ ਫਿਰ ਇਹ ਲੱਗੇਗਾ ਕਿ ਹੇ ਵਾਹਿਗੁਰੂ ਤੂੰ ਮੈਨੂੰ ਕਿੰਨਾ ਅਮੀਰ ਬਣਾਇਆ। ਬਿਲਕੁਲ। ਕਿਵੇਂ ਅਸੀਂ ਨਵੇਂ ਨਰੋਏ ਸਾਨੂੰ ਸਾਰੇ ਅੰਗ ਦਿੱਤੇ ਨੇ ਸਾਰੇ। ਔਰ ਮੈਂ ਕਿਉਂਕਿ ਸ਼ਾਇਦ ਜਦੋਂ ਤੁਸੀਂ ਟਰੈਵਲ ਅਰਾਊਂਡ ਕਰਦੇ ਹੋ ਤੁਹਾਨੂੰ ਖਬਰਾਂ ਵੀ ਆਲੇ ਦੁਆਲੇ ਦੇਖਣ ਸੁਣਨ ਨੂੰ ਮਿਲਦੀਆਂ, ਤੇ ਬਹੁਤ ਵਾਰ ਉਹ ਗੱਲ ਸ਼ਾਇਦ ਮੇਰੇ ਮਨ 'ਚ ਉਦੋਂ ਜ਼ਿਆਦਾ ਟ੍ਰਿਗਰ ਹੁੰਦੀ ਹੈ, ਕਿਉਂਕਿ ਇਸ ਸਮਾਗਮ ਤੋਂ ਬਾਅਦ ਇੱਕ ਪਰਿਵਾਰਕ ਵਿਜ਼ਿਟ ਦੇ ਕੰਟੈਕਸਟ ਮੈਨੂੰ ਹਿਊਸਟਨ ਵੀ ਮੈਂ ਗਿਆ, ਔਰ ਉੱਥੇ ਸਾਡੇ ਮਿੱਤਰ ਨੇ ਭਾਈ ਜਰਨੈਲ ਸਿੰਘ ਜਿਹੜੇ ਵੈਲਵਿਸ਼ਰ ਵੀ ਨੇ ਸਾਡੇ ਪਿਛਲੇ 25-30 ਸਾਲ ਤੋਂ ਜੀ, ਉਹਨਾਂ ਦੀ ਸਿੰਘਣੀ ਸਾਹਿਬਾਂ ਜਿਹੜੇ ਅਚਾਨਕ ਹਾਰਟ ਵਾਲਵ ਜਿਹੜਾ ਉਹ ਕਲੈਪਸ ਹੋਇਆ ਔਰ ਉਹ ਹਸਪੀਟਲਾਈਜ਼ ਨੇ ਐਮਰਜੈਂਸੀ ਸਿਚੁਏਸ਼ਨ। ਔਰ ਫਿਰ ਸਾਰਿਆਂ ਨੂੰ ਹੁੰਦਾ ਹੈ ਕਿ ਜੀ ਸਭ ਠੀਕ ਚੱਲ ਰਿਹਾ ਸੀ, ਬ੍ਰੇਕਫਾਸਟ ਬਣਾ ਰਹੇ ਸੀ, ਔਰ ਜਿਹੜੇ ਖਾਸ ਤੌਰ ਤੇ ਜਿਨ੍ਹਾਂ ਦਾ ਹਰ ਇੱਕ ਦੇ ਨਾਲ ਇੱਕ ਮੁਹੱਬਤ ਭਾਵ ਹੋਏ, ਸੇਵਾ ਭਾਵ ਹੋਏ। ਔਰ ਮੈਂ ਹਿਊਸਟਨ ਵੀ ਜਦੋਂ ਗਿਆ ਮੈਂ ਦੇਖਿਆ ਵੀ ਕਿਵੇਂ ਉਮੜ ਕੇ ਸੰਗਤਾਂ ਕੋਈ ਅਰਦਾਸ ਕਰ ਰਿਹਾ, ਕੋਈ ਮਿਲਣ ਆ ਰਿਹਾ, ਕੋਈ ਦੂਸਰੇ। ਤੇ ਬਹੁਤ ਵਾਰ ਫਿਰ ਇਹ ਵੀ ਜਿਹੜਾ ਇੱਕ ਭੁਲੇਖਾ ਅਸੀਂ ਬਹੁਤ ਸਾਰੇ ਜਦੋਂ ਅਰੋਗ ਜਾਂ ਨਰੋਏ ਹੁੰਦੇ ਆ ਬਹੁਤ ਵਾਰ ਅਸੀਂ ਸਮਝਦੇ ਆ ਵੀ ਸ਼ਾਇਦ ਅਸੀਂ ਇਵੇਂ ਹੀ ਰਹਿਣਾ। ਜਿਹਦੇ ਕੋਲ 4 ਛਿੱਲੜ ਆਉਂਦੇ ਨੇ ਉਸ ਨੂੰ ਲੱਗਦਾ ਵੀ ਸ਼ਾਇਦ ਮੇਰੀ ਇਹੀ ਹਾਲਤ ਰਹਿਣੀ। ਸੋ ਕੁੱਲ ਬਣਾ ਕੇ ਮੈਂ ਜਿਹੜੀ ਗੱਲ ਵੀ ਕਹੀ ਸੰਗਤ ਨਾਲ ਵਿਚਾਰ ਚ ਕਿ ਵੀ ਅੱਜ ਸਾਡੇ ਕੋਲ ਭਾਵੇਂ ਚੰਗੀਆਂ ਪੜ੍ਹਾਈਆਂ ਨੇ, ਅਸੀਂ ਆਪਣੇ ਘਰਾਂ ਦੀ ਕੀਮਤ ਜਦੋਂ ਅੱਪ ਜਾਂਦੀ ਹੈ ਕਹਿੰਦੇ ਜੀ 4 ਲੱਖ ਦਾ ਲਿਆ ਸੀ ਮਿਲੀਅਨ ਦਾ ਹੋ ਗਿਆ ਜਾਂ ਕੁਝ ਹੋਰ ਗਿਣਦੇ ਆ। ਪਰ ਕੁੱਲ ਮਿਲਾ ਕੇ ਜਦੋਂ ਮੈਂ ਆਪਣੀ ਜਨਰੇਸ਼ਨ ਵੱਲ, ਆਪਣੇ ਬਜ਼ੁਰਗਾਂ ਦੀ ਜਨਰੇਸ਼ਨ ਵੱਲ ਦੇਖਦਾ, ਹੁਣ ਤਾਂ ਅਸੀਂ ਵੀ ਜਿਵੇਂ ਮੈਂ ਕਹਿੰਦਾ ਹੁੰਦਾ ਵੀ ਜ਼ਿੰਦਗੀ ਦੀ ਸੜਕ ਦੇ ਅਖੀਰਲੇ ਐਗਜ਼ਿਟ ਦੇ ਨੇੜੇ ਤੇੜੇ, ਲੇਕਿਨ ਉਸ ਜਨਰੇਸ਼ਨ ਦੇ ਕੋਲ ਬੇਸ਼ੱਕ ਧਨ ਨਹੀਂ ਸੀ, ਉਹਨਾਂ ਦੇ ਕੋਲ ਡਿਗਰੀਆਂ ਨਹੀਂ ਸੀ, ਕੋਈ ਕਾਲਜ, ਉਹਨਾਂ ਨੂੰ ਕੋਈ ਅੰਗਰੇਜ਼ੀ, ਕੋਈ ਅਖਬਾਰਾਂ ਨਹੀਂ ਸੀ ਪੜ੍ਹਦੇ, ਕੋਈ ਰੇਡੀਓ ਟੈਲੀਵਿਜ਼ਨ ਕੋਈ ਨਹੀਂ ਸੀ, ਪਰ ਉਹਨਾਂ ਦੇ ਕੋਲ ਫੇਥ ਦੀ ਦੌਲਤ ਸੀ, ਸਿਦਕ ਸੀ, ਸਬਰ ਸੀ ਤੇ ਸ਼ੁਕਰ ਸੀ। ਔਰ ਜੇ ਤੁਸੀਂ ਇਸ ਸਾਰੇ ਨੂੰ ਦੇਖੋ, ਜੇ ਤੁਹਾਡਾ ਫੇਥ ਹੈ ਔਰ ਕਿਵੇਂ, ਔਰ ਬਹੁਤ ਵਾਰ ਹੁਣ ਅੱਜ ਤਾਂ ਘਰਾਂ 'ਚ ਹੁੰਦਾ ਇਕੱਲੇ ਇਕੱਲੇ ਦਾ ਨਿੱਜੀ ਪ੍ਰਾਈਵੇਟ ਰੂਮ ਹੈ, ਉਹ ਵੀ ਹੁੰਦਾ ਹੈ, ਬੱਚੇ ਹੀ ਲੜਦੇ ਨੇ ਮੈਂ ਆਹ ਲੈਣਾ ਹੈ, ਮੇਰਾ ਵੱਡਾ ਹੈ, ਛੋਟਾ ਹੈ, ਉਹ 2-2 ਉੱਤੇ ਗਾਡਰਾਂ ਵਾਲੇ ਪਾਰਟ ਪਏ ਹੋਏ, ਉਹਨਾਂ ਦੇ ਥੱਲੇ 8-8 10-10 ਦਾ ਇੱਕ ਟੱਬਰ, ਤੇ ਨਾਲ ਦੇ ਵਿੱਚ ਭਰਾ ਦੇ ਬੱਚੇ 10-8 ਸਾਰੇ, ਉਹਨਾਂ ਦੇ ਵਿੱਚ ਹੀ ਸਾਰੇ ਰਲ ਮਿਲਾ ਕੇ ਉਹ ਕਪੜਾ ਰੱਸੀ ਬੰਨ ਕੇ ਜਿਹੜੀ ਹੈ ਪਾਰਟੀਸ਼ਨ ਕੀਤੀ ਹੋਈ। ਲੇਕਿਨ ਉਸ ਸਾਰੇ ਨੂੰ ਜੇ ਤੁਸੀਂ ਦੇਖੋ ਕਿ ਉਹਦੇ 'ਚ ਇੱਕ ਆਪਣੀ ਕਿਸਮ ਦਾ ਇੱਕ ਚਾਰਮ ਸੀ। ਸ਼ਾਇਦ ਉਹਨਾਂ 'ਚੋਂ ਬਹੁਤੇ ਕੋਈ ਡਿਪਰੈਸ਼ਨ ਤੋਂ ਸਫਰ ਨਹੀਂ ਸੀ ਕਰਦੇ, ਕੋਈ ਹੋਰ ਨਹੀਂ ਸੀ, ਕਿਉਂਕਿ ਉਹ ਜਿਹੜੀ ਤੁਹਾਡੀ ਸੋਸ਼ਲਾਈਜੇਸ਼ਨ ਹੈ, ਟ੍ਰੇਨਿੰਗ ਹੈ, ਭਰਾ ਭੈਣਾਂ ਭਾਵੇਂ ਆਪਸ 'ਚ ਲੜਦੇ ਵੀ ਸੀ, 2-2 2.5 ਸਾਲ ਦਾ ਮੋਸਟਲੀ ਫਰਕ ਹੁੰਦਾ ਸੀ, ਔਰ ਉਹ ਦੋਸਤਾਂ ਵਾਂਗ ਹੀ ਸੀ। ਸ਼ਿਕਾਇਤ, ਸੋ ਉਹਦੇ 'ਚ ਤੁਹਾਡਾ ਟੀਮ ਵਰਕ, ਉਹਦੇ 'ਚ ਤੁਹਾਡੀ ਕਲੈਕਟਿਵ ਆਨਰ, ਭਰਾਵਾਂ ਭੈਣਾਂ ਦੀ ਆਪਸੀ ਸਾਂਝ, ਸੋ ਉਹ ਜਿਹੜਾ ਸਾਰਾ ਹੀ ਪਾਰਟ ਸੀ ਉਹ ਸਾਡੇ ਤੋਂ ਅੱਜ ਅਸੀਂ ਮੈਂ ਮਹਿਸੂਸ ਇਹ ਕਰਦਾ ਕਿ ਵੀ ਅਸੀਂ ਇਸ ਚੱਕਾ ਚੌਂਦ ਦੇ ਵਿੱਚ ਜੋ ਮੈਂ ਆਲਾ ਦੁਆਲਾ ਦੇਖਦਾ 25-30 ਸਾਲ ਤੋਂ ਇੱਥੋਂ ਦੀ ਪਬਲਿਕ ਲਾਈਫ 'ਚ, ਸਿੱਖ ਪਬਲਿਕ ਲਾਈਫ 'ਚ ਹੁੰਦੇ ਆ, ਬਹੁਤ ਸਾਰੇ ਮੈਂ ਆਲੇ ਦੁਆਲੇ ਤੋਂ ਜਾਣੂ, ਔਰ ਮੈਂ ਉੱਥੇ ਵੀ ਇਹ ਗੱਲ ਕਹੀ, ਬਹੁਤ ਸਾਰੀਆਂ ਬੀਬੀਆਂ ਭੈਣਾਂ ਨੂੰ ਵੀ ਮੁਖਾਤਬ ਹੁੰਦੇ ਆ, ਆਪਣਿਆਂ ਨੂੰ ਵੀ। ਮੈਂ ਕਿਹਾ ਵੀ ਅਲਟੀਮੇਟਲੀ ਰਿਲੇਸ਼ਨਸ਼ਿਪਸ ਜਿਹੜੀਆਂ ਨੇ ਉਹ ਸਤਿਕਾਰ ਦੇ ਉੱਤੇ ਵੀ ਨੇ। ਕਈ ਵਾਰ ਤੁਸੀਂ 3600 ਗਿਫਟਸ ਜਿਹੜੀਆਂ ਨੇ ਉਹ ਦਿਓ, ਪਰ ਜੇ ਤੁਹਾਡੇ ਪੇਰੈਂਟਸ ਤੇ ਤੁਹਾਡੇ ਬੱਚੇ ਤੁਹਾਡੇ ਤੋਂ ਕੋਈ ਚੀਜ਼ ਐਕਸਪੈਕਟ ਕਰਦੇ ਨੇ ਤੇ ਉਹ ਤੁਹਾਡਾ ਵਕਤ ਹੈ। ਤੁਸੀਂ ਬੇਸ਼ੱਕ ਆਪਣੇ ਪੇਰੈਂਟਸ ਨੂੰ ਇੱਥੇ ਲਿਆਏ ਹੋ, ਬੜਾ ਚੇਚਾ ਉਹਨਾਂ ਦੇ ਵੀਜ਼ੇ ਲਵਾਏ ਨੇ, ਉਹ ਆ ਗਏ, ਔਰ ਤੁਹਾਨੂੰ ਲੱਗਦਾ ਵੀ ਤੁਸੀਂ ਉਹਨਾਂ ਨੂੰ ਜਿਹੜਾ ਉਹ ਚੰਗਾ ਫੂਡ ਦਿੰਦੇ ਹੋ, ਐਤਵਾਰ ਗੁਰਦੁਆਰੇ ਵੀ ਨਹੀਂ, ਉਹਨਾਂ ਨੂੰ ਕਦੇ ਤੁਸੀਂ ਉਹਨਾਂ ਦੀ ਗੋਦ 'ਚ ਜੰਮੇ ਪਲੇ, ਉਹ ਤੁਹਾਨੂੰ ਕਦੇ ਅੱਖਾਂ ਤੋਂ ਦੂਰ ਨਹੀਂ ਸੀ ਹੋਣ ਦਿੰਦੇ ਜਾਂ ਦੂਸਰੇ। ਤੇ ਜੇ ਤੁਸੀਂ 24 ਘੰਟੇ ਤੁਹਾਡੇ ਕੋਲ ਇੰਨਾ ਵਕਤ ਵੀ ਨਹੀਂ ਹੈ ਕਿ ਵੀ ਤੁਸੀਂ
ਘਰ ਆਉਂਦਿਆਂ ਜਾਂਦਿਆਂ ਉਹਨਾਂ ਦੇ ਕੋਲ ਬੈਠ ਕੇ ਆਪਣੀ ਬੀਬੀ ਕੋਲ, ਆਪਣੇ ਪਾਪਾ ਜੀ ਕੋਲ, ਜਾਂ ਜੋ ਵੀ ਲਫ਼ਜ਼ ਕੋਈ ਆਪਣੇ ਮਾਪਿਓ ਲਈ ਇਸਤੇਮਾਲ ਕਰਦਾ ਹੈ, ਜੀ ਉਹਨਾਂ ਦੇ ਨਾਲ ਤੁਸੀਂ ਉਹ ਸਾਂਝ ਨਹੀਂ ਪਾਓ, ਉਹਨਾਂ ਨੂੰ ਉਹੀ ਜੇ ਤੁਸੀਂ ਦਿਓ ਤੇ ਉਸ ਤੋਂ ਚੰਗੀ ਕੋਈ ਟੌਨਿਕ ਨਹੀਂ। ਜੀ ਇਹੀ ਗੱਲ ਮੈਂ ਬੱਚਿਆਂ ਦੇ ਹਵਾਲੇ ਨਾਲ ਵੀ ਕਹਿੰਦਾ, ਇਹ ਗੱਲ ਕੱਲੀ ਪੇਰੈਂਟਸ ਦੀ ਨਹੀਂ ਹੈ। ਔਰ ਜਿਵੇਂ ਇੱਕ ਇੰਟੈਲੈਕਚੁਅਲ ਇੱਕ ਵਾਰ ਇਸ ਗੱਲ ਦੇ ਉੱਤੇ ਤਨਜ਼ ਕਰ ਰਹੇ ਸੀ, ਉਹ ਕਹਿਣ ਲੱਗਿਆ ਜੀ ਕਿ ਵੀ ਬੰਦਾ ਜਿਹੜਾ ਹੈ ਉਹ ਕਈ ਵਾਰ ਇੰਨਾ ਕੁ obsessed ਵੀ ਹੈ। ਹੁਣ ਇਹ ਦੂਜੀ ਕੈਟਾਗਰੀ ਜਿਹੜੀ ਐਕਸਟ੍ਰੀਮ 'ਚ ਹੈ, ਜਿਹੜੀ ਆਪਣੀ ਵਾਈਫ ਨੂੰ ਉਹ ਹੱਕ ਨਹੀਂ ਦਿੰਦੇ, ਉਹ ਜੋ ਵੀ ਹੋਏ, ਉਹ ਜਿੰਨੀ ਮਰਜ਼ੀ ਉਹ ਚੰਗੀ ਜਿਹੜੀ ਹੈ ਉਹ ਡਿਸ਼ ਬਣਾ ਕੇ ਲਿਆਏ, ਉਹ ਕਹੇ ਠੀਕ ਹੈ ਪਰ ਤੂੰ ਜਿਵੇਂ ਮੇਰੀ ਮਾਂ ਬਣਾਉਂਦੀ ਸੀ ਉਵੇਂ ਨਹੀਂ ਤੂੰ ਬਣਾ ਸਕਦਾ। ਸੋ ਉਹ ਕਹਿਣ ਲੱਗੇ ਵੀ ਇਹਦਾ ਮਤਲਬ ਵੀ ਉਹ ਵੀ ਜਿਹੜੇ ਨੇ ਉਸ ਤੋਂ ਪਹਿਲਾਂ ਵੀ ਮਾਂ ਨੂੰ ਕਹਿੰਦੇ ਹੋਣੇ ਵੀ ਅਸੀਂ 4000 ਸਾਲ ਪੁਰਾਣੀਆਂ ਹੀ ਡਿਸ਼ਾਂ ਖਾ ਰਹੇ ਵੀ ਇਸ ਪੀਰੀਅਡ 'ਚ ਹੋਇਆ ਨਹੀਂ। ਫਿਰ ਕਹਿਣ ਲੱਗੇ ਕਿ ਭਾਈ ਜਦੋਂ ਤੁਸੀਂ ਕੋਈ ਬਹੁਤ ਵਾਰ ਆਪਣੀ ਮਾਂ ਦਾ ਬਾਰ-ਬਾਰ ਜ਼ਿਕਰ ਕਰਦੇ ਹੋ ਤੇ ਕਦੇ ਆਪਣੇ ਬੱਚਿਆਂ ਦੀ ਮਾਂ ਦਾ ਵੀ ਧਿਆਨ ਰੱਖ ਲਿਆ ਕਰੋ। ਸੋ ਜ਼ਾਹਰ ਹੈ ਵੀ ਇਹ ਇੱਕ, ਔਰ ਮੈਨੂੰ ਚੰਗਾ ਲੱਗਾ ਇਹ ਈਡੀਐਮ ਜਦੋਂ ਉਹਨਾਂ ਬੱਚਿਆਂ ਦੀ ਮਾਂ ਦਾ ਕਿਹਾ ਕਿ ਬਈ ਜੇ ਤੁਹਾਡੀ ਮਾਂ ਜਿਹੜੀ ਹੈ ਉਸ ਨੂੰ ਤੁਸੀਂ ਪਿਆਰ ਕਰਦੇ ਹੋ, ਚੰਗੀ ਗੱਲ ਹੈ, ਪਰ ਬੱਚਿਆਂ ਦੀ ਮਾਂ ਦਾ ਵੀ ਧਿਆਨ ਰੱਖੋ। ਸੋ ਮੈਂ ਸਮਝਦਾ ਵੀ ਦੋਨੋਂ ਹੀ ਪਾਰਟ, ਜਿੱਥੇ ਅਸੀਂ ਥੋੜਾ ਇਨਬੈਲੈਂਸ ਆਪਣੀ ਜ਼ਿੰਦਗੀ 'ਚ ਕਰਦੇ ਹਾਂ, ਉਹਦੇ 'ਚ ਅਸੀਂ ਦੌੜ ਲਾਈ ਹੈ ਕਿ ਜੀ ਅੱਛਾ 2 ਬੱਚੇ ਨੇ, ਚਲੋ ਇੱਕ ਘਰ ਨਾਲ ਤਾਂ ਨਹੀਂ ਸਰਨਾ, ਇੱਕ ਦੇ ਨਾਂ ਹੀ ਇੱਕ ਹੋ ਜਾਏ, ਉਸ ਦੇ ਵਿੱਚ ਫਿਰ ਅਸੀਂ ਇੱਕ ਦੌੜ 'ਚ ਸ਼ਾਮਲ ਹੁੰਦੇ। ਪਰ ਮੈਂ ਬਹੁਤ ਵਾਰ ਇਹ ਮਹਿਸੂਸ ਕਰਦਾ ਹਾਂ ਕਿ ਜੇ ਬੈਸਟ ਗਿਫਟ ਅਸੀਂ ਕੋਈ ਬੱਚਿਆਂ ਨੂੰ ਦੇ ਸਕਦੇ ਹਾਂ ਤਾਂ ਉਹ ਹੈ ਬੱਚਿਆਂ ਦੇ ਨਾਲ ਟਾਈਮ ਸਪੈਂਡ ਕਰਨਾ। ਜਦੋਂ ਤੁਸੀਂ ਬੱਚਿਆਂ ਦੇ ਨਾਲ ਸਵੇਰ ਸ਼ਾਮ ਉਹਨਾਂ ਦੇ ਹੋਰ ਹਰ ਐਕਟੀਵਿਟੀ ਦਾ ਹਿੱਸਾ ਹੋ, ਤਾਂ ਕਿ ਇੱਕ ਓਵਰ ਏ ਪੀਰੀਅਡ ਆਫ ਟਾਈਮ ਉਹ ਤੁਹਾਨੂੰ ਬੱਚੇ ਬੱਚੀਆਂ ਦੋਸਤ ਦੇ ਨਾਤੇ ਦੇਖਣ। ਦੋਸਤ ਕੀ ਹੁੰਦਾ ਹੈ? ਜਿਹਦੇ ਥੱਲੇ ਤੁਸੀਂ ਜਿਹਦੇ ਨਾਲ ਇੱਕ ਆਪਣਾ ਦਿਲ ਖੋਲ ਸਕਦੇ ਹੋ। ਔਰ ਹਿਊਸਟਨ ਗਿਆ ਕੁਦਰਤੀ ਇੱਕ ਲਗਭਗ 40-45 ਸਾਲ ਪਹਿਲਾਂ ਦੇ ਮਿੱਤਰ ਜਿਹੜੇ ਇੱਕ ਵਾਰ ਮਿਲੇ ਯੰਗਰ ਡੇਜ਼ 'ਚ, ਉਹ ਉਹਨਾਂ ਦੇ ਜਿਹੜੇ ਸਾਡੇ ਭਾਈ ਧਿਆਨ ਸਿੰਘ ਉੱਥੇ ਮਿੱਤਰ ਨੇ, ਉਹਨਾਂ ਦੇ ਅੱਗੋਂ ਉਹ ਕੁੜਮ ਨੇ, ਤੇ ਉਹਨਾਂ ਨੇ ਜਦੋਂ ਉਹਨਾਂ ਨੂੰ ਦੱਸਿਆ ਕਿ ਡਾਕਟਰ ਸਾਹਿਬ ਆ ਰਹੇ ਨੇ, ਉਹਨਾਂ ਨੇ ਕਿਹਾ ਜੀ ਅੱਛਾ। ਉਹ ਉਹਨਾਂ ਨੂੰ ਫਿਰ ਸਰਪ੍ਰਾਈਜ਼ ਦਿੰਦੇ ਹੋ, 에ਅਰਪੋਰਟ ਤੇ ਵੀ ਲੈਣ ਆਏ। ਉਹਨਾਂ ਜਦੋਂ ਬੋਲਿਆ ਅੰਮ੍ਰਿਤਸਰੀ ਜ਼ਬਾਨ ਸੀ ਤੇ ਮੈਨੂੰ ਪਹਿਲਾਂ ਤਾਂ ਨਹੀਂ, ਤੇ ਜਦੋਂ ਉਹਨਾਂ ਚਵਿੰਡਾ ਕਿਹਾ ਮੈਂ ਕਿਹਾ ਜੀ ਚਕਾਵਾਂ ਤੁਹਾਡੇ ਪਿੰਡ ਤਾਂ ਮੈਂ 4-4 ਦਿਨ ਜਾ ਕੇ, ਉਹ ਫਿਰ ਸਾਰੀਆਂ ਹੀ ਜਿਵੇਂ ਪਿਛਲੇ 4 ਦਹਾਕਿਆਂ ਦੀਆਂ ਸਾਰੀਆਂ ਹੀ ਗੱਲਾਂ ਨੇ, ਸਕੂਲ ਡੇਜ਼ ਤੋਂ ਲੈ ਕੇ ਦੂਜੀਆਂ ਸਾਰੀਆਂ ਤਾਜ਼ਾ ਹੋਈਆਂ। ਸੋ ਮੈਂ ਇਹ ਸਮਝਦਾ ਵੀ ਅਸੀਂ ਹਮੇਸ਼ਾ ਦੋਸਤ ਜਾਂ ਸਹੇਲੀ ਨਾਲ ਮਿਲ ਕੇ ਕੰਫਰਟੇਬਲ ਇਸ ਲਈ ਹੁੰਦੇ ਆ ਕਿ ਉੱਥੇ ਫਿਰ ਕੋਈ ਫਿਲਟਰ ਨਹੀਂ ਹੁੰਦੀ ਜਾਣਕਾਰੀ। ਲੇਕਿਨ ਜੇ ਇਹੀ ਰਿਲੇਸ਼ਨਸ਼ਿਪ ਸਾਡੇ ਬੱਚੇ ਬੱਚੀਆਂ ਨਾਲ ਵੀ ਬਣੇ ਕਿ ਜਿੱਥੇ ਕਿ ਉਹ ਤੁਹਾਡੇ ਨਾਲ ਖੁੱਲ ਸਕਣ, ਇਹ ਵੀ ਨਾ ਹੋਏ ਵੀ ਇੰਨਾ ਫੀਅਰ ਜਿਹੜਾ ਪੁਰਾਣੀ ਜਨਰੇਸ਼ਨ ਦੇ ਵੇਲੇ ਸੀ ਵੀ ਔ ਸੀ ਲੇਕਿਨ ਤੁਸੀਂ ਨੇੜੇ ਨਹੀਂ ਸੀ, ਤੁਸੀਂ ਦੂਰ ਹੀ ਹੁੰਦਾ ਸੀ ਵੀ ਪਤਾ ਨਹੀਂ ਕਿਹੜੇ ਪਾਸੇ ਚਪੇਟ ਵੱਜ ਜਾਣੀ। ਸੋ ਇੱਕ ਪਾਸੇ ਤੁਹਾਡਾ ਉਹ ਪਾਰਟ ਰਹੇ, ਔਰ ਦੂਸਰੇ ਪਾਸੇ ਇਹ ਹੈ ਕਿ ਵੀ ਉਹਦੇ ਨਾਲ ਜਿਹੜੇ ਬੱਚੇ ਬੱਚੀਆਂ ਇੱਥੇ ਸਕੂਲਾਂ 'ਚ ਗਿਆ, ਜਿਨ੍ਹਾਂ ਸਰਕਮਸਟਾਂਸਿਸ 'ਚੋਂ ਗੁਜ਼ਰ ਰਹੇ ਹੁੰਦੇ ਨੇ, ਆਪਣੇ ਯੰਗਰ ਟੀਨਏਜਰ ਨੇ, ਜੇ ਤੁਹਾਡਾ ਦੋਸਤ ਸਹੇਲੀ ਵਾਲਾ ਰਿਸ਼ਤਾ ਹੈ ਆਪਣੇ ਪੁੱਤਰ ਪੁੱਤਰੀ ਨਾਲ, ਤੇ ਇਹ ਪਾਰਟ ਜਿਹੜਾ ਇਹ ਕਾਫੀ ਹੱਦ ਤੱਕ ਸੋਲਵ ਹੋ ਸਕਦਾ। ਸੋ ਕੁੱਲ ਮਿਲਾ ਕੇ ਇੱਕ ਚੰਗਾ, ਮੈਂ ਉਹਨੂੰ ਕਹਾਂਗਾ ਵੀ ਪੰਥਕ ਫੋਕਸ ਤਾਂ ਚਲੋ ਹੁੰਦਾ ਹੀ ਹੈ। TV 84 ਲਈ ਵੀ ਅਸੀਂ ਜਿਹੜਾ ਉਹ ਬੈਗਿੰਗ ਬਾਲ ਰੱਖਿਆ ਹੁੰਦਾ ਕਿ ਭਾਈ ਦੇਖ ਲਓ ਜੇ ਤੁਹਾਨੂੰ ਲੱਗਦਾ, ਤੇ ਉਹ ਮੈਂ ਅੱਜ ਦੇ ਸੈਗਮੈਂਟ 'ਚ ਵੀ ਕਹਿਣਾ ਚਾਹਾਂਗਾ, ਕਿਉਂਕਿ ਬਹੁਤ ਵਾਰ ਜਦੋਂ ਮੈਨੂੰ ਕਦੀ ਕਦਾਈ ਕਹਿਣ ਦਾ ਹੁੰਦਾ ਉਹ 2nd-3rd ਸੈਗਮੈਂਟ ਹੁੰਦਾ ਕਿ ਵੀ ਅਸੀਂ ਜਿਹੜਾ ਇਸ ਵੇਲੇ ਇੱਕ ਕ੍ਰਾਈਸਿਸ 'ਚੋਂ ਗੁਜ਼ਰ ਰਹੇ ਹਾਂ, ਔਰ ਇਹ ਤੁਹਾਡੇ ਤੋਂ ਸਾਡੀ ਆਸ ਵੀ ਹੈ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਇਹਨਾਂ ਲਗਭਗ ਦਸੰਬਰ ਦੇ ਵਿੱਚ 6 ਸਾਲ ਪੂਰੇ ਹੋ ਜਾਣੇ ਨੇ ਕਿ ਇਸ ਦੀ ਕੋਈ ਯੂਜ਼ਫੁਲਨੈਸ ਹੈ, ਇਸ ਨੇ ਕੋਈ ਤੁਹਾਡੀ ਜ਼ਿੰਦਗੀ 'ਚ ਕੋਈ ਮਾੜੀ ਮੋਟੀ ਤਬਦੀਲੀ ਲਿਆਂਦੀ ਹੈ, ਕੋਈ ਦਿਲਚਸਪੀ ਕ੍ਰੀਏਟ ਕੀਤੀ ਹੈ, ਜਾਂ ਬਹੁਤ ਸਾਰੇ ਜਿਹੜੇ ਸਮਝਦੇ ਨੇ ਔਰ ਕਹਿੰਦੇ ਨੇ ਕਿ ਭਾਈ ਸਾਨੂੰ ਗਿਆਨ ਮਿਲਦਾ। ਹਾਲਾਂ ਅਸੀਂ ਕਿਹੜਾ ਗਿਆਨ ਕੋਈ ਮਿਲ ਤਾਂ ਹੈ ਨਹੀਂ ਜਿਹਦੇ 'ਚ ਗਿਆਨ ਅਸੀਂ ਬਣਾਉਂਦੇ, ਜੋ ਅਸੀਂ ਇਧਰੋਂ ਉਧਰੋਂ ਪੜ੍ਹਦੇ ਹਾਂ, ਪੜ੍ਹ ਕੇ ਜ਼ਰੂਰ ਹੁੰਦਾ ਹੈ ਕਿ ਅਸੀਂ ਉਸ ਨੂੰ ਸਾਂਝਾ ਕਰੀਏ, ਤੇ ਫਿਰ ਸਾਨੂੰ ਤੁਹਾਡੀ ਮਦਦ ਦੀ ਲੋੜ ਹੈ। ਔਰ ਇਸ ਦੇ ਲਈ ਤੁਸੀਂ ਹਰ ਵਾਰੀ ਅਨਾਉਂਸ ਕਰਕੇ ਕਹਿੰਦੇ ਹੋ ਕਿ ਕਿਵੇਂ ਚੈੱਕ ਭੇਜ ਸਕਦੇ ਹੋ, ਕਿਵੇਂ ਤੁਸੀਂ ਪੇਪਾਲ ਤੇ ਕਰ ਸਕਦੇ ਹੋ। ਸੋ ਕੁੱਲ ਮਿਲਾ ਕੇ ਇਸ ਕਿਸਮ ਦੇ ਕੁਝ ਪਰਿਵਾਰਕ ਅਨੁਭਵ, ਕੁਝ ਜ਼ਿੰਦਗੀ ਦੀ ਹਕੀਕਤ, ਜਦੋਂ ਤੁਸੀਂ ਦੁੱਖ
ਹਸਪੀਟਲ ਜਾਣਾ। ਔਰ ਮੈਂ ਬਹੁਤ ਵਾਰ ਦੇਖਦਾ ਕਿ ਵੀ ਹੁੰਦਾ ਤਾਂ ਤੁਹਾਡੀ ਮਨ ਦੀ ਸੈਂਸਿਟਿਵਿਟੀ ਦਾ ਜਿਹੜਾ ਸਿਧਾਰਥ ਬੁੱਧ ਬਣਿਆ, ਉਸ ਦੀ ਜ਼ਿੰਦਗੀ ਦੇ 4 ਵਾਕਿਆ ਜਿਹੜੇ ਨੇ, 4 ਸੀਨ ਜਿਹੜੇ ਉਹਨੇ ਬਿਲਕੁਲ ਆਪਣੀ ਕੋਰੇ ਮਨ ਦੇ ਨਾਲ ਦੇਖੇ, ਉਸ ਨੇ ਉਹਨੂੰ ਦੁਨੀਆ ਤੋਂ ਬੇਜ਼ਾਰ ਕਰ ਦਿੱਤਾ। ਹਾਲਾਂਕਿ ਜਿਵੇਂ ਉਹਨਾਂ ਦੀ ਕਹਾਣੀ ਹੈ ਕਿ ਜੀ ਉਹਨਾਂ ਦੇ ਪਿਤਾ ਨੇ ਬਹੁਤ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਦੁਨੀਆ ਦਾ ਦੁੱਖ ਦਾ ਜਿਹੜਾ ਹਿੱਸਾ ਹੈ ਉਹ ਨਾ ਦਿਖਾਇਆ ਜਾਏ, ਕਿਉਂਕਿ ਉਹ ਕਪਲ ਵਸਤੂ ਦਾ ਰਾਜਾ ਸੀ ਸ਼ੁਧੋਧਨ, ਔਰ ਉਸ ਨੂੰ ਸੀ ਕਿ ਵੀ ਮੇਰਾ ਪੁੱਤਰ ਵੀ ਮੇਰੇ ਵਾਂਗ ਜਿਹੜਾ ਮੇਰੇ ਤੋਂ ਬਾਅਦ ਮੇਰਾ ਵਾਰਿਸ ਬਣੇ। ਔਰ ਜ਼ਾਹਰ ਹੈ ਕਿ ਵੀ ਇਹੀ ਚਾਹਨਾ ਉਸ ਦੀ ਪਤਨੀ ਦੀ ਵੀ ਹੋਏਗੀ, ਜਿਸ ਨੂੰ ਜਿਹੜਾ ਉਹ ਰਾਤ ਅੱਧੀ ਰਾਤ ਛੱਡ ਕੇ ਚਲਾ ਗਿਆ। ਬੱਚਾ ਵੀ ਛੋਟਾ ਰਾਹੁਲ, ਜਿਸ ਜਿਹੜਾ ਚਾਹੁੰਦਾ ਹੋਏਗਾ ਵੀ ਬਾਪ ਦਾ ਪਿਆਰ ਮਿਲੇ, ਪਰ ਉਹ ਇੱਕ ਸਾਈਡਸ ਹੈ ਸਾਰੀ ਸਟੋਰੀ। ਪਰ ਉਹ ਜਿਹੜੇ 4 ਸੀਨ ਬਹੁਤ ਵਾਰ ਜਿਹੜੇ ਗੌਤਮ ਦੀ ਜ਼ਿੰਦਗੀ ਦੇ ਨਾਲ, ਜਦੋਂ ਉਹਦਾ ਰਥਵਾਨ ਚੰਨਾ ਉਹਨੂੰ ਲੈ ਕੇ ਜਾਂਦਾ ਹੈ, ਉਹ ਦੇਖਦਾ ਹੈ ਕਿ ਵੀ ਜ਼ਿੰਦਗੀ ਦੇ ਵਿੱਚ ਇੱਕ ਝੁਕਿਆ ਹੋਇਆ ਬੰਦਾ ਹੈ ਜਿਸ ਦਾ ਨਿਸੋਟੀ ਫੜੀ ਹੈ। ਤਾਂ ਉਹਨੇ ਦੇਖਿਆ ਅੱਛਾ ਇਹ ਬੁਢਾਪਾ ਵੀ ਆਉਂਦਾ। ਉਹਨੇ ਫਿਰ ਇੱਕ ਸੀਨ 'ਚ ਬਿਮਾਰ ਦੇਖਿਆ, ਉਹਨਾਂ ਨੇ ਕਿਹਾ ਜੀ ਇਹ ਬਿਮਾਰ ਹੈ। ਔਰ ਫਿਰ ਉਹਨੇ ਇੱਕ ਮੁਰਦਾ ਦੇਖਿਆ ਜਿਹੜਾ ਮਰ ਗਿਆ। ਉਹਨੂੰ ਲੱਗਾ ਅੱਛਾ ਇਹ ਫਿਰ ਜੋ ਅਸੀਂ ਹਾਂ ਇਵੇਂ ਨਹੀਂ ਰਹਿੰਦਾ, ਇੱਕ ਦਿਨ ਸਾਡਾ ਇਹ ਲੱਕ ਵੀ ਝੁਕ ਜਾਂਦਾ ਹੈ, ਇੱਕ ਦਿਨ ਅਸੀਂ ਬਿਮਾਰ ਵੀ ਹੁੰਦੇ ਆ, ਫਿਰ ਮਰ ਵੀ ਜਾਂਦੇ ਹਾਂ। ਫਿਰ ਉਹਨੇ ਇੱਕ ਫਕੀਰ ਨੂੰਮਾ ਬੰਦਾ ਜਿਹੜਾ ਉਹ ਆਪਣੇ ਉਸ ਦੌਰੇ ਦੇ ਉੱਤੇ ਸ਼ਹਿਰ ਦੇ ਗਿਆ, ਉਹਨੇ ਦੇਖਿਆ ਕਿ ਉਹਦੇ ਚਿਹਰੇ ਤੇ ਇੱਕ ਨੂਰ ਹੈ, ਖੁਸ਼ੀ ਹੈ। ਤਾਂ ਉਹਨੇ ਕਿਹਾ ਜੀ ਮੈਂ ਵਿਰਕਤ ਹੈ, ਮੈਂ ਤਾਂ ਇਹ ਦੇਖ ਲਿਆ ਕਿ ਵੀ ਜ਼ਿੰਦਗੀ ਨੂੰ ਤੁਸੀਂ ਜ਼ਿੰਦਗੀ ਨੂੰ ਸਮਝਣ ਦੀ ਕੋਸ਼ਿਸ਼ ਹੈ। ਸੋ ਉਸ ਰਸਤੇ ਨੂੰ ਉਹਨੇ ਵੀ ਚੁਣਿਆ। ਔਰ ਇਹ ਵੱਖਰੀ ਗੱਲ ਹੈ ਕਿ ਵੀ ਇਨ ਦਾ ਐਂਡ ਉਹ ਐਨਲਾਈਟਨਮੈਂਟ ਜਾਂ ਉਹਦਾ ਫਿਲਾਸਫੀ ਜਿਹੜੀ ਹੈ ਉਹ ਸਾਡੇ ਲਈ ਕੀ ਮਤਲਬ ਰੱਖਦੀ ਹੈ। ਪਰ ਗੱਲ ਮੈਂ ਇਹ ਸਮਝਦਾ ਵੀ ਇਹ ਕੋਰੇ ਮਨ ਦੇ ਉੱਤੇ ਜਦੋਂ ਕੋਈ ਪਹਿਲੇ ਇੰਪ੍ਰੈਸ਼ਨ ਪੈਂਦੇ ਨੇ, ਔਰ ਅਸੀਂ ਵੀ ਜੇ ਆਪਣੀਆਂ ਯਾਦਾਂ 'ਚ ਦੇਖੀਏ ਕਿ ਮੁੱਢਲੇ ਸਾਲਾਂ 'ਚ ਜਦੋਂ ਕੋਈ ਪਹਿਲਾ ਵਾਕਿਆ ਤੁਸੀਂ ਤੁਹਾਡੇ ਨਾਲ ਵਾਪਰਦਾ ਹੈ, ਤੁਸੀਂ ਦੇਖਦੇ ਹੋ, ਕੋਈ ਹਾਦਸਾ ਦੇਖਦੇ ਹੋ, ਫਿਰ ਹੌਲੀ ਉਹ ਤੁਹਾਨੂੰ ਜਿਹੜਾ ਹੈ ਉਸ ਦੇ ਉੱਤੇ ਇੱਕ ਪਰਦਾ ਪੈਂਦਾ ਚਲਾ ਜਾਂਦਾ ਹੈ। ਫਿਰ ਤੁਸੀਂ ਆਲੇ ਦੁਆਲੇ ਐਕਸੀਡੈਂਟ ਵੀ ਦੇਖ ਰਹੇ ਹੁੰਦੇ ਹੋ, ਮੌਤਾਂ ਵੀ ਦੇਖ ਰਹੇ ਹੁੰਦੇ ਹੋ, ਦੂਜੇ 'ਚ ਵੀ, ਤੇ ਕਿਤੇ ਨਾ ਕਿਤੇ ਇਹ ਤੁਹਾਨੂੰ ਚੱਲ ਰਿਹਾ ਹੁੰਦਾ ਹੈ ਕਿ ਇਵੇਂ ਮੇਰੇ ਨਾਲ ਨਹੀਂ ਹੋਣਾ। ਜਿਹਨੂੰ ਮੈਂ ਅਕਸਰ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਸ਼ਬਦ ਕਿ ਸਾਧੋ ਰਚਨਾ ਰਾਮ ਬਣਾਈ, ਇੱਕ ਬਿਨਸੈ ਇੱਕ ਅਸਥਿਰ ਮਾਨੈ, ਅਚਰਜ ਲਖਿਓ ਨਾ ਜਾਈ। ਕਿ ਹੇ ਭਲੇ ਲੋਕੋ, ਇਹ ਜਿਹੜੀ ਰਚਨਾ ਹੈ ਸਾਰੀ ਕ੍ਰੀਏਸ਼ਨ ਹੈ ਇਹ ਰੱਬ ਨੇ ਬਣਾਈ ਹੈ। ਇੱਕ ਬਿਨਸੈ, ਇੱਕ ਮਰ ਰਿਹਾ ਜਾ ਰਿਹਾ, ਦੂਸਰਾ ਜਿਹੜਾ ਕੋਲ ਖੜਾ ਇੱਕ ਅਸਥਿਰ ਮਾਨੇ, ਉਹ ਕਹਿੰਦਾ ਵੀ ਨਹੀਂ ਇਹ ਮੈਂ ਨਹੀਂ ਮਰਨਾ ਹੈ, ਮੈਂ ਤਾਂ ਅਸਥਿਰ ਹੈ। ਅਚਰਜ ਲਖਿਓ ਨਾ ਜਾਏ, ਜਿਹੜਾ ਮੋਸਟ ਸਰਪ੍ਰਾਈਜ਼ਿੰਗ ਐਲੀਮੈਂਟ ਹੈ ਇਸ ਸਾਰੇ ਦਾ, ਕਿ ਵੀ ਅਸੀਂ ਦੇਖ ਵੀ ਰਹੇ ਹਾਂ ਕਿ ਭਾਈ ਸਭ ਕੁਝ ਤੁਰਦਾ ਜਾ ਰਿਹਾ, ਕੋਈ ਰਿਹਾ ਨਹੀਂ, ਕੋਈ ਰਾਜਾ ਨਹੀਂ, ਕੋਈ ਰੰਕ ਨਹੀਂ, ਕੋਈ ਫਕੀਰ ਨਹੀਂ, ਹਰ ਇੱਕ ਦੀ ਆਪੋ ਆਪਣੀ ਵਾਰੀ ਹੈ। ਅਸੀਂ ਪੜ੍ਹਦੇ ਵੀ ਹਾਂ ਘੱਲਿਆ ਆਵੇ ਨਾਨਕਾ ਸੱਦੇ ਉੱਤੇ, ਪਰ ਉਹ ਉਨਾ ਕੁ ਇੰਪੈਕਟ ਹੁੰਦਾ ਹੈ। ਉਸ ਤੋਂ ਬਾਅਦ ਉਹੀ ਦੌੜ, ਉਹੀ ਨਫ਼ਰਤ, ਉਹੀ ਇੱਕ ਦੂਜੇ ਨੂੰ ਨੀਵਾਂ ਦਿਖਾਣਾ, ਉਹੀ ਇੱਕ ਦੂਜੇ ਦਾ ਹੱਕ ਮਾਰਨਾ, ਉਹੀ ਮੈਂ ਦੀ ਦੌੜ ਸ਼ੁਰੂ ਹੋ ਜਾਂਦੀ ਹੈ। ਸੋ ਕੁੱਲ ਮਿਲਾ ਕੇ ਇਹ ਮੈਂ ਕੋਈ ਆਪਣੇ ਦਰਸ਼ਕਾਂ ਨੂੰ ਕੋਈ ਨਹੀਂ ਕਹਿ ਰਿਹਾ, ਮੈਂ ਸ਼ਾਇਦ ਆਪਣੇ ਆਪ ਨੂੰ ਹੀ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਭਾਈ ਅਲਟੀਮੇਟਲੀ ਜਿਹੜੀ ਚੀਜ਼ ਯਾਦ ਰਹਿਣੀ ਚਾਹੀਦੀ ਹੈ, ਜਦੋਂ ਅਸੀਂ ਸਿਮਰਨ ਦੀ ਗੱਲ ਕੀਤੀ, ਜਿੱਥੋਂ ਗੱਲ ਸ਼ੁਰੂ ਕੀਤੀ ਸੀ, ਸਿਮਰਨ ਸਮਰਨ ਯਾਦ ਉਸ ਚੀਜ਼ ਨੂੰ ਕੀਤਾ ਜਾਂਦਾ ਹੈ ਜਿਹੜੀ ਭੁੱਲਦੀ ਹੈ। ਸਾਨੂੰ ਕਿਸੇ ਨੂੰ ਪੈਸੇ ਦਿੱਤੇ ਨਹੀਂ ਭੁੱਲਦੇ, ਕਿਸੇ ਦੀ ਕਈ ਗੱਲ ਨਹੀਂ ਭੁੱਲਦੀ ਕਿ ਉਹਨੇ ਫਲਾਣੇ ਨੇ ਕਿਹਾ, 30 ਸਾਲ ਬਾਅਦ ਵੀ ਹੁੰਦਾ ਵੀ ਅੱਛਾ ਉਦੋਂ ਕਿਹਾ ਸੀ, ਆ ਹੁਣ ਬਦਲਾ ਲਿਆ। ਤੇ ਜਿਹਨੇ ਸਭ ਕੁਝ ਦਿੱਤਾ ਉਹ ਭੁੱਲ ਜਾਂਦਾ। ਇਸ ਲਈ ਉਹਨੂੰ ਉੱਚੀ ਉੱਚੀ ਕਹੀਏ, ਨਿਵੇਂ ਕਹੀਏ, ਅੰਦਰ ਕਹੀਏ, ਬਾਹਰ ਕਹੀਏ, ਮਤਲਬ ਤੇ ਇਹੀ ਰਿਮਾਈਂਡਰ ਹੁੰਦਾ ਹੈ ਕਿ ਵੀ ਇਹ ਨਹੀਂ ਹੈ, ਉਹ ਹੈ, ਉਹ ਰੱਬ ਹੈ, ਵਾਹ ਹੈ, 4 ਚਫੇਰੇ ਉਸ ਦੀ ਕੁਦਰਤ, ਕਾਇਨਾਤ, ਤਾਰੇ ਸਿਆਰੇ, ਗੈਲੈਕਸੀਜ਼, ਲਾਈਫ, ਪਲਾਂਟਸ, ਖੂਬਸੂਰਤੀ, ਧੜਕਦੀ ਜ਼ਿੰਦਗੀ, ਮੁਸਕਰਾਹਟਾਂ, 4 ਚਫੇਰੇ। ਪਰ ਉਸ ਸਾਰੇ 'ਚ ਜਦੋਂ ਅਸੀਂ ਗਵਾਚ ਜਾਂਦੇ, ਫਿਰ ਇਹ ਹੈ ਕਿ ਦਾਤ ਪਿਆਰੀ ਵਿਸਰਿਆ ਦਾਤਾਰ, ਉਹ ਰੱਬ ਭੁੱਲਣਾ ਸ਼ੁਰੂ ਹੁੰਦਾ। ਸੋ ਚਲੋ ਅੱਜ ਸ਼ੁਰੂਆਤੀ ਦੌਰ ਹੀ ਰੂਹਾਨੀਅਤ ਵੱਲ ਜਾ ਰਿਹਾ। ਮੇਰਾ ਖਿਆਲ ਹੈ ਤੁਸੀਂ ਬ੍ਰੇਕ ਲੈ ਲਓ,
ਕਿਉਂਕਿ ਹੁਣ ਸਿਆਸੀ ਗੱਲ ਮੇਰੇ ਤੋਂ ਨਹੀਂ ਹੋਣੀ, ਓਕੇ ਸੈਗਮੈਂਟ ਠੀਕ ਹੈ ਅਗਲੇ ਡਾਕਟਰ ਚ ਸਾਹਿਬ, ਗੱਲ ਨੋ ਕਰਾਂਗੇ। ਪ੍ਰੋਬਲਮ। ਇਤਨਾ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਰਨੇਨ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।